ਇਹ ਪੁਰਾਣੇ ਜ਼ਮਾਨੇ ਦੀ ਗੱਲ ਏ। ਇੱਕ ਬੰਦਾ ਬੱਕਰੀ ਲੈ ਕੇ ਆਇਆ। ਤੂਨੇ ਆਪਣੇ ਪੁੱਤਰਾਂ ਨੂੰ ਕਿਹਾ ਇਹ ਬੱਕਰੀ ਬੜੀ ਚੰਗੀ ਨਸਲ ਦੀ ਏ, ਇਹਦੀ ਚੰਗੀ ਤਰ੍ਹਾਂ ਹਿਫਾਜ਼ਤ ਕਰਿਓ ਤੇ ਵੱਡਾ ਫਾਇਦਾ ਹੋਵੇਗਾ। ਤੇ ਬੱਕਰੀ ਨੂੰ ਬੰਨਣਾ ਨਹੀਂ, ਇਹਨੂੰ ਖੁੱਲੀ ਛੱਡ ਦਿਓ, ਇਹ ਜੋ ਮਰਜ਼ੀ ਖਾਂਦੀ ਫਿਰੇ। ਉਹਨਾਂ ਪੱਠੇ ਗੱਡੇ ਸਨ ਤੇ ਬੱਕਰੀ ਨੇ ਸਾਰੇ ਤੋੜ ਪੰਨੇ ਤੇ ਨਾਲੇ ਘਰ ਵਿੱਚੋਂ ਦਾਣੇ ਖਾ ਛੱਡਣੇ। ਬਾਬੇ ਦੇ ਮੁੰਡੇ ਤੰਗ ਹੋ ਕੇ ਤੇ ਕੀ ਕਹਿੰਦੇ ਨੇ, ਤੇ ਸਾਦਿਕ ਪੱਟੀ ਪੇਸ਼ ਕਰਦਾ ਏ। ਅੱਬਾ ਇਹ ਕੀ ਲੈ ਕੇ ਆਇਆ, ਸਾਨੂੰ ਆਸਿਆ ਪਾਪਾਇਆ। ਸਾਰੇ ਪੱਠੇ ਖਾ ਗਈ ਸਾਡੇ, ਦਾਣੇ ਘਰ ਦੇ ਮੁਕਾ ਗਈ ਸਾਡੇ। ਅੱਬਾ ਕਿਧਰੇ ਵੰਡੇ ਜਾਵੇ, ਇੰਜ ਦਾ ਕੋਈ ਮੌਕਾ ਆਵੇ। ਇਹਨੂੰ ਵੇਚ ਕੇ ਆਈਏ ਸਿਆਪਾ ਪਾਂਦੀ ਆ, ਸਾਨੂੰ ਦਿਨ ਤੇ ਰਾਤੀ ਬੱਕਰੀ ਸਤਾਂਦੀ ਆ। ਸਾਨੂੰ ਦਿਨ ਤੇ ਰਾਤੀ ਬੱਕਰੀ ਸਤਾਂਦੀ ਆ। ਉਹਨਾਂ ਕਿਹਾ ਬਾਈ ਜਦੋਂ ਬਾਬਾ ਕਿਸੇ ਬੰਦੇ ਗਿਆ ਨਾ, ਇਹ ਬੱਕਰੀ ਨੂੰ ਜ਼ਰੂਰ ਸ਼ਹਿਰ ਵਿੱਚ ਵੇਚ ਕੇ ਆਵਾਂਗੇ, ਇਹਨੇ ਸਾਨੂੰ ਬੜਾ ਤੰਗ ਕੀਤਾ ਏ। ਇੱਕ ਦਿਨ ਬਾਬਾ ਵੰਡੇ ਤੁਰ ਗਿਆ ਤੇ ਉਹਦੇ ਵੱਡੇ ਮੁੰਡੇ ਨੇ ਬੱਕਰੀ ਨੂੰ ਰੱਸੀ ਪਾਈ ਤੇ ਸ਼ਹਿਰ ਨੂੰ ਲੈ ਕੇ ਤੁਰ ਪਿਆ। ਅੱਗੋਂ ਉਹਨੂੰ ਚਾਰ ਠੱਗ ਮਿਲ ਪਏ ਤੇ ਠੱਗਾਂ ਨੇ ਜਦੋਂ ਵੇਖਿਆ, ਉਹਨਾਂ ਕਿਹਾ ਲੈ ਪੈ ਬੰਦਾ ਬੱਕਰੀ ਲੈ ਕੇ ਆ ਰਿਹਾ ਏ। ਉਹਨਾਂ ਦੇ ਪਿਓ ਨੇ ਕਿਹਾ ਜੇ ਬੱਕਰੀ ਨੂੰ ਬੱਕਰੀ ਆਖੇ ਤੇ ਤੁਸੀਂ ਕੁੱਕੜੀ ਆਖਿਆ ਜੇ ਤਾਂ ਇਹ ਸਾਨੂੰ ਮਿਲ ਜਾਊ। ਉਹਨਾਂ ਥੋੜੇ ਫਾਸਲੇ ਤੇ ਖਲੋਗੇ। ਜਦੋਂ ਉਹ ਪਹਿਲੇ ਠੱਗ ਦੇ ਕੋਲ ਆਇਆ, ਠੱਗ ਕਹਿੰਦਾ ਏ ਜਵਾਨਾ ਕੁੱਕੜੀ ਕਿੱਥੋਂ ਲੈ ਕੇ ਆਇਆ ਏ। ਉਹ ਕਹਿੰਦਾ ਏ ਯਾਰ ਤੈਨੂੰ ਕਿਹੜੀ ਕੁੱਕੜੀ ਲੱਗਦੀ ਏ, ਇਹ ਬੱਕਰੀ ਏ। ਉਹ ਕਹਿੰਦਾ ਕੁੱਕੜੀ ਏ ਵੇਚਣੀ ਏ। ਉਹ ਕਹਿੰਦਾ ਨਹੀਂ ਆ, ਉੱਥੋਂ ਬੱਕਰੀ ਲੈ ਕੇ ਅੱਗੇ ਤੁਰ ਪਿਆ। ਜੇ ਦੂਜੇ ਠੱਗ ਦੇ ਕੋਲ ਗਿਆ, ਉਹ ਵੀ ਕਹਿੰਦਾ ਜਵਾਨਾ ਕੁੱਕੜੀ ਤੇਰੀ ਵਾਵਾ ਵੇਚਣੀ ਏ। ਉਹ ਕਹਿੰਦਾ ਤੇਰਾ ਦਿਮਾਗ ਖਰਾਬ ਏ, ਪਿਛਲਾ ਵੀ ਕੁੱਕੜੀ ਕਹਿੰਦਾ ਸੀ, ਤੂੰ ਵੀ ਕੁੱਕੜੀ ਕਹਿੰਦਾ ਏ। ਉਹ ਕਹਿੰਦਾ ਦੱਸ ਫਿਰ ਕਿੰਨੇ ਪੈਸੇ ਲੈਣੇ ਨੇ। ਉਹ ਕਹਿੰਦਾ ਮੈਂ ਨਹੀਂ ਵੇਚਣੀ। ਉਹ ਅੱਗੇ ਤੁਰ ਪਿਆ ਤੇ ਤੀਜੇ ਠੱਗ ਕੋਲ ਪਹੁੰਚਿਆ। ਤੀਜੇ ਨੇ ਵੀ ਕਿਹਾ ਜਵਾਨਾ ਇਹ ਕੁੱਕੜੀ ਕਿੰਨੇ ਦੀ ਏ। ਉਹ ਸਿਰ ਫੜ ਕੇ ਬੈਠ ਗਿਆ, ਕਹਿੰਦਾ ਪਿਛਲੇ ਵੀ ਕੁੱਕੜੀ ਕਹਿੰਦੇ ਨੇ, ਇਹ ਵੀ ਕੁੱਕੜੀ ਕਹਿੰਦਾ ਏ। ਅੱਬਾ ਮੇਰਾ ਬੱਕਰੀ ਆਖਦਾ ਏ ਸਾਰੇ ਪਾਗਲ ਨੇ, ਜਾਨ ਮੈਂ ਪਾਗਲਿਆਂ। ਫੁੱਲੋ ਥੋੜਾ ਯਕੀਨ ਕਰ ਗਿਆ ਕਿ ਸ਼ਾਇਦ ਕੁੱਕੜੀ ਏ। ਉਹ ਕਹਿੰਦਾ ਕਿੰਨੇ ਪੈਸੇ ਦਿਓਗੇ। ਉਹ ਕਹਿੰਦਾ 10 ਰੁਪਏ। ਠੱਗ ਕਹਿੰਦਾ ਨਹੀਂ ਮੈਂ 5 ਦਿਆਂਗਾ। ਉਹ ਕਹਿੰਦਾ 5 ਵਿੱਚ ਨਹੀਂ ਦੇਣੀ। ਉਹ ਅੱਗੇ ਤੁਰ ਪਿਆ। ਅੱਗੋਂ ਠੱਗਾਂ ਦਾ ਪਿਓ ਖੜਾ ਸੀ। ਉਹ ਕਹਿੰਦਾ ਟੋਪਰੀ ਕੁੱਕੜੀ ਬੜੀ ਸੋਹਣੀ ਐ, ਵੇਚਣੀ ਐ। ਹੁਣ ਉਹਨੂੰ ਪੂਰਾ ਯਕੀਨ ਹੋ ਗਿਆ, ਕਹਿਣਾ ਬਾਬਾ ਜੀ ਪਿੱਛੇ 5 ਦਿੰਦਾ ਸੀ, ਤੁਸੀਂ ਕਿੰਨੇ ਦਿਓਗੇ। ਉਹ ਕਹਿੰਦਾ ਮੈਂ 6 ਰੁਪਏ ਦਿਆਂਗਾ। ਉਹ ਕਹਿੰਦਾ ਠੀਕ ਹੈ ਬਾਬਾ ਜੀ ਲੈ ਲਓ। 6 ਰੁਪਏ ਲੈ ਕੇ ਬੱਕਰੀ ਦੇ ਦਿੰਦਾ ਏ ਤੇ ਘਰ ਵੱਲ ਮੁੜ ਜਾਂਦਾ ਏ। ਸ਼ਾਮ ਨੂੰ ਉਹਨਾਂ ਦਾ ਪਿਓ ਆਇਆ, ਕਹਿੰਦਾ ਪੁੱਤਰੋ ਬੱਕਰੀ ਕਿੱਥੇ ਐ। ਉਹ ਕਹਿੰਦੇ ਵੱਡਾ ਭਰਾ ਸ਼ਹਿਰ ਵਿੱਚ ਵੇਚ ਆਇਆ ਏ। ਉਹ ਕਹਿੰਦਾ ਕਿੰਨੇ ਦੀ। ਉਹ ਕਹਿੰਦਾ 6 ਰੁਪਏ ਦੀ। ਉਹ ਕਹਿੰਦਾ ਉਹਦੇ ਬੱਕਰੀ ਵੀ 6 ਰੁਪਏ ਦੀ ਵਿਕੀ ਐ। ਉਹ ਕਹਿੰਦਾ ਅੱਬਾ ਉਹ 4 ਬੰਦੇ ਸਨ, ਸਾਰੇ ਕੁੱਕੜੀ ਕਹਿੰਦੇ ਸਨ। ਉਹ ਕਹਿੰਦਾ ਤੂੰ ਪਾਗਲ ਹੋ ਗਿਆ ਏ, ਬੱਕਰੀ ਨੂੰ ਕੁੱਕੜੀ ਕੌਣ ਆਖਦਾ ਏ। ਉਹ ਕਹਿੰਦਾ ਮੈਂ ਇਹ ਰਾਹ ਲੈ ਗਿਆ ਤਾ। ਹੁਣ ਬਾਬਾ ਸੋਚਦਾ ਏ ਕਿ ਠੱਗਾਂ ਦੇ ਹੱਥ ਚੜ ਗਿਆ ਏ, ਹੁਣ ਕੋਲਾ ਕੋਲੋਂ ਬਦਲਾ ਲੈਣਾ ਏ। ਬੱਕਰੀ ਮੇਰੀ ਕਿੱਥੇ ਪਾਈ ਤੁਸਾਂ ਜਿਹੜੀ ਵੀ ਮੁਕਾਈ, ਨਾਲ ਚਾਵਾਂ
ਨੇ ਕੀ ਮੈਨੂੰ ਚੱਲ ਵਿਖਾਓ ਕਿੰਨੇ ਠੱਗੀ ਏ ਸੱਤੇ ਮੈਨੂੰ ਪਾਰੀ ਦਿਲ ਤੇ ਲੱਗੀ ਏ ਸੱਤੇ ਮੈਨੂੰ ਪਾਰੀ ਦਿਲ ਤੇ ਲੱਗੀ ਏ। ਬਾਬੇ ਨੇ ਸੋਚਿਆ ਹੁਣ ਮੈਂ ਠੱਗਾਂ ਤੋਂ ਬਦਲਾ ਲੈਣਾ ਏ ਤੇ ਕਿਸ ਤਰ੍ਹਾਂ ਲਵਾਂ। ਉਹ ਬਾਬੇ ਨੇ ਝਾਤੀ ਮਾਰੀ, ਉਹਨਾਂ ਦੇ ਘਰ ਇੱਕ ਢਾਰਾ ਸੀ, ਉਹਦੇ ਵਿੱਚ ਕੋਈ ਵੀ ਪੰਜੀ ਖੱਖਰਾਂ ਲੱਗੀਆਂ ਭੂੰਡਾਂ ਦੀਆਂ। ਉਹਨੇ ਇੱਕ ਚਾਟੀ ਲਈ, ਉਹਦੇ ਵਿੱਚ ਕਿਲੋ ਕੋ ਗੁੜ ਰੱਖ ਦਿੱਤਾ ਤੇ ਜਿੰਨੇ ਭੂੰਡ ਸਨ ਸਾਰੇ ਚਾਟੀ ਵਿੱਚ ਆ ਗਏ ਤੇ ਚਾਟੀ ਕੰਨਾਂ ਦੀ ਭਰ ਗਈ। ਉਹਨੇ ਇੱਕ ਪੌਣਾ ਲਿਆ ਤੇ ਚਾਟੀ ਦਾ ਮੂੰਹ ਬੰਦ ਕਰ ਦਿੱਤਾ ਤੇ 5-6 ਦਿਨ ਮੂੰਹ ਬੰਦ ਰੱਖਿਆ ਤੇ ਭੂੰਡ ਜਿਹੜੇ ਨਾ ਬੜੇ ਅੱਕ ਪਏ ਵਿੱਚ। ਤੇ ਬਾਬੇ ਨੇ ਆਖਿਆ ਹੁਣ ਗੱਲ ਬਣ ਜਾਏਗੀ। ਉਹਨੇ ਚਾਟੀ ਚੱਕੀ ਤੇ ਤੁਰ ਪਿਆ ਤੇ ਉਹੀ ਚਾਰੇ ਠੱਗ। ਉਹਨਾਂ ਆਖਿਆ ਲੋ ਜੀ ਅੱਜ ਇੱਕ ਬਾਬਾ ਆ ਰਿਹਾ, ਜੇ ਤੇ ਚਾਟੀ ਅੱਗਾ ਸ਼ਹਿਰ ਨਾ ਜਾਵੇ ਤੇ ਵਿੱਚ ਸ਼ਾਇਦ ਕੋਈ ਚੰਗੀ ਸ਼ੈ ਹੋਣੀ ਏ। ਆ ਤੇ ਠੱਗ ਬਾਬੇ ਨੂੰ ਕੀ ਕਹਿੰਦੇ ਨੇ ਤੇ ਸ਼ਾਇਰ ਨਜ਼ੀਰ ਸੁਲਤਾਨੀ ਇੱਥੇ ਕੀ ਲਿਖਦਾ। ਚਾਟੀ ਦੇ ਵਿੱਚ ਭੂੰਡ ਪਾਏ, ਸੋਨੇ ਉੱਤੇ ਰੰਗ ਚੜਾਏ, ਸਿਰ ਤੇ ਉਹਨੇ ਚਾਟੀ ਰੱਖੀ, ਉੱਤੇ ਬਹਿਣ ਨਹੀਂ ਦਿੰਦਾ ਮੱਖੀ। ਰਾਹ ਵਿੱਚ ਉਹਨੂੰ ਠੱਗ ਨੇ ਟੱਕਰੇ, ਜਿੰਨਾ ਪਾਏ ਸੱਟ ਫੜ ਲੈ ਬੱਕਰੇ। ਕਹਿੰਦੇ ਚਾਟੀ ਦੇ ਦੇ ਸਿਰ ਤੇ ਛਾਈ ਐ, ਮੁੱਲ ਤੂੰ ਲੈ ਲੈ ਜਿਹੜਾ ਲੈਣਾ ਭਾਈ ਐ, ਮੁੱਲ ਤੂੰ ਲੈ ਲੈ ਜਿਹੜਾ ਲੈਣਾ ਭਾਈ ਐ। ਆ ਬਾਬਾ ਭੁੰਡਾ ਵਾਲੀ ਚਾਟੀ ਲੈ ਕੇ ਜਾ ਰਿਹਾ ਤੇ ਠੱਗਾਂ ਨੇ ਵੇਖਿਆ। ਉਹਨਾਂ ਆਖਿਆ ਬਾਬਾ ਚਾਟੀ ਲੈ ਕੇ ਆ ਰਿਹਾ, ਇਹਦੇ ਵਿੱਚ ਕੋਈ ਸ਼ੈ ਚੰਗੀ ਹੋਣੀ ਏ। ਇਹ ਚਾਟੀ ਅੱਗਾ ਸ਼ਹਿਰ ਨਾ ਜਾਵੇ, ਥੋੜਾ ਥੋੜਾ ਫਾਸਲਾ ਕਰਕੇ ਖਲੋਗੇ। ਪਹਿਲੇ ਠੱਗ ਦੇ ਕੋਲ ਆਇਆ, ਉਹਨਾਂ ਆਖਿਆ ਬਾਬਾ ਜੀ ਚਾਟੀ ਕਿੱਥੇ ਲੈ ਕੇ ਜਾ ਰਹੇ ਹੋ। ਉਹਨੇ ਆਖਿਆ ਪੁੱਤਰਾ ਮੈਂ ਸ਼ਹਿਰ ਲੈ ਕੇ ਜਾ ਰਿਹਾ ਤੇ ਉਹਨਾਂ ਆਖਿਆ ਇਹਦੇ ਵਿੱਚ ਕੀ ਹੈ। ਉਹਨੇ ਆਖਿਆ ਪੁੱਤਰਾ ਮੈਂ ਉੱਥੇ ਪਹਿਲੀ ਵਾਰ ਜਿੱਤਾ ਸੀ ਤੇ ਉੱਥੋਂ ਹੀ ਚਾਟੀ ਨਿਕਲੀ, ਪਤਾ ਨਹੀਂ ਦੇ ਵਿੱਚ ਕੀ ਹੈ। ਵੇਖਿਆ ਵੀ ਕੋਈ ਨਹੀਂ, ਆ ਤੇ ਠੱਗ ਨੇ ਸੋਚਿਆ ਵੇ ਜ਼ਮੀਨ ਵਿੱਚੋਂ ਚਾਟੀ ਨਿਕਲੀ ਏ, ਹੋ ਸਕਦਾ ਇਹਦੇ ਵਿੱਚ ਹੀਰੇ ਹੋਣ। ਉਹਨਾਂ ਆਖਿਆ ਬਾਬਾ ਗੱਲ ਸੁਣ, ਨਾ ਤੂੰ ਵੇਖਿਆ ਨਾ ਅਸੀਂ ਵੇਖਿਆ, ਪਰ ਰੁਪਏ 2 ਲੈ ਲੈ ਤੇ ਚਾਟੀ ਦੇ ਦੇ। ਆ ਬਾਬੇ ਨੇ ਆਖਿਆ ਨਾ ਮੈਂ ਚਾਟੀ ਨਹੀਂ ਦੇਣੀ। ਬਾਬਾ ਅੱਗਾ ਤੋਪਿਆ, ਪਿਛਲੇ ਠੱਗ ਨੇ ਅਗਲੇ ਨੂੰ ਇਸ਼ਾਰਾ ਕੀਤਾ ਕਿ ਬਾਬੇ ਨੂੰ 5 ਰੁਪਏ ਕਹਿ ਦੇ। ਬਾਬਾ ਉਹਦੇ ਕੋਲ ਗਿਆ, ਠੱਗ ਨੇ ਆਖਿਆ ਬਾਬਾ ਝੂਠ ਨਹੀਂ ਮਾਰਨਾ, ਚਾਟੀ ਵਿੱਚ ਕੀ ਹੈ। ਬਾਬੇ ਨੇ ਆਖਿਆ ਉਤਰਾ ਉੱਥੇ ਪਹਿਲੀ ਵਾਰ ਦਿੱਤਾ ਸੀ, ਉੱਥੋਂ ਚਾਟੀ ਨਿਕਲੀ ਏ ਤੇ ਬੰਦੇ ਹੁਣ ਵੀ ਉੱਥੇ ਕੰਮ ਕਰਦੇ ਪਏ ਨੇ। ਮੈਂ ਸ਼ਹਿਰ ਲੈ ਕੇ ਜਾ ਰਿਹਾ ਵਾਂ, ਇਹਨੂੰ ਵੇਚ ਕੇ ਉਹਨਾਂ ਵਾਸਤੇ ਲੰਗਰ ਪਾਣੀ ਲੈ ਕੇ ਜਾਵਾਂਗਾ। ਠੱਗ ਨੇ ਸੋਚਿਆ ਇਹਦੇ ਵਿੱਚ ਮਾਲ ਵੱਡਾ ਹੋਵੇਗਾ। ਉਹਨੇ ਆਖਿਆ ਬਾਬਾ ਤੂੰ ਇੰਝ ਕਰ 5 ਰੁਪਏ ਲੈ